ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਆਰਸੀਐਨ ਕੇਬਲ ਨੈਟਵਰਕ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN ਦੀ ਐਪ, ਜਾਦੂ TV, ਸ਼ਾਵਾ TV, roku, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਇਹ ਸ਼ੋਅ ਦੇ ਵਿੱਚ ਜਿਹੜੇ ਪੰਜਾਬ ਦੇ ਨਾਲ ਖਾਸ ਤੌਰ 'ਤੇ ਸਿੱਖ ਹਿੱਤਾਂ ਦੇ ਨਾਲ ਸੰਬੰਧਿਤ ਇਸ਼ੂਜ਼ ਹੁੰਦੇ ਆ ਉਹਨਾਂ ਨੂੰ ਡਿਸਕਸ ਕਰਦੇ ਹਾਂ। ਬੀਤੀ ਕੱਲ੍ਹ ਪੰਜਾਬ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਨੇ 2 ਸਿੱਖ ਮਿਲੀਟੈਂਟਸ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਜਿਹੜੇ ਨਾਮ ਨੇ ਉਹ ਗੁਰਪ੍ਰੀਤ ਸਿੰਘ ਗੋਪੀ ਤੇ ਅਵਤਾਰ ਸਿੰਘ ਪੰਮਾ ਮੀਡੀਆ ਰਿਪੋਰਟਾਂ ਦੇ ਵਿੱਚ ਆਏ ਨੇ। ਉਹਨਾਂ ਦੀ ਗ੍ਰਿਫਤਾਰੀ ਦੇ ਨਾਲ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਨੇ 2 ਮਰਡਰ ਕੇਸ ਨੇ ਜਿਹੜੇ ਉਹ ਸੋਲਵ ਕਰ ਲਏ ਨੇ। ਇੱਕ ਜਿਹੜਾ ਮਰਡਰ ਕੇਸ ਹੈਗਾ ਉਹਦੇ ਵਿੱਚ ਫਰੀਦਕੋਟ ਦੇ ਡੇਰਾ ਸਿਰਸਾ ਦੇ ਪ੍ਰੇਮੀ ਦਾ ਕਤਲ ਮਾਮਲਾ ਹੈ ਤੇ ਜਿਹੜਾ ਦੂਜਾ ਹੈਗਾ ਉਹ ਰਾਜਸਥਾਨ ਦਾ ਇੱਕ ਵਿਵਾਦਤ ਡੇਰਾ ਮੁਖੀ ਹੈ। ਇਹ 2 ਕੇਸ ਸੁਲਝਾਉਣ ਦੀ ਜਿਹੜੀ ਗੱਲ ਹੈ ਉਹ ਪੁਲਿਸ ਵੱਲੋਂ ਕਹੀ ਜਾ ਰਹੀ ਹੈ। ਅਸੀਂ ਦੇਖਦੇ ਹਾਂ ਕਿ ਸਿੱਖ ਚਿੰਤਕਾਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਤਕਰੀਬਨ 2 ਦਰਜਨ ਦੇ ਕਰੀਬ ਸਿੱਖ ਨੌਜਵਾਨ ਸਿੱਖ ਮਿਲੀਟੈਂਸੀ ਦੇ ਨਾਮ ਹੇਠ ਕੇ ਇਹ ਮਿਲੀਟੈਂਟ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਨੇ। ਉਸ ਹਿਸਾਬ ਦੇ ਨਾਲ ਟਾਰਗੇਟ ਕਰਕੇ ਉਹਨਾਂ ਨੂੰ ਜੇਲ੍ਹੀਂ ਡੱਕਿਆ ਗਿਆ। ਕਿਤੇ ਨਾ ਕਿਤੇ ਜਿਹੜਾ ਐਕਟ ਹੈਗਾ ਉਹ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਇਆ ਜਾ ਰਿਹਾ ਹੈ। ਸੋ ਇਹ ਸਾਰੇ ਇਸ਼ੂ ਕੀ ਹੈਗਾ, ਇਹ ਪਰਟੀਕੂਲਰ ਕੇਸ ਤੇ ਇਨ ਜਨਰਲ, ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਲੁਧਿਆਣਾ ਤੋਂ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਜਿਹੜਾ ਇਹ ਕੇਸ ਸਾਡੇ ਕੋਲ ਅੱਜ ਸਾਹਮਣੇ ਆਇਆ ਹੈਗਾ, ਮੀਡੀਆ ਦੇ ਵਿੱਚ ਆਇਆ, ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਵੀ ਗੱਲਬਾਤ ਚੱਲ ਰਹੀ ਹੈ, ਇਸ ਬਾਰੇ ਜਾਣਨਾ ਚਾਹੂੰਗਾ ਕਿ ਗੁਰਪ੍ਰੀਤ ਸਿੰਘ ਗੋਪੀ ਅਤੇ ਅਵਤਾਰ ਸਿੰਘ ਪੰਮਾ ਜਿਹੜੇ ਹੈਗੇ ਨੇ, ਪੁਲਿਸ ਨੇ ਫੜ ਕੇ ਇਹ ਦਾਅਵਾ ਕੀਤਾ ਹੈ ਕਿ 2 ਉਹਨਾਂ ਨੇ ਜਿਹੜੇ ਕੇਸ ਨੇ 2 ਮਰਡਰ ਕੇਸਿਸ ਉਹ ਸੋਲਵ ਕੀਤੇ ਨੇ। ਤੁਸੀਂ ਇਸ ਬਾਰੇ ਕਿੰਨਾ ਕੁ ਸਾਨੂੰ ਚਾਨਣਾ ਪਾ ਸਕਦੇ ਹੋ? ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਹਮੇਸ਼ਾ ਇੱਕ ਪੱਖ ਜਿਹੜਾ ਹੈਗਾ ਪੁਲਿਸ ਦਾ ਉਹੀ ਮੰਨਿਆ ਜਾਂਦਾ ਤੇ ਅਦਾਲਤ ਦੇ ਵਿੱਚ ਕੀ ਹੁੰਦਾ, ਉਹਦਾ ਫੈਸਲਾ ਕੀ ਹੁੰਦਾ, ਉਹਦੇ ਤੋਂ ਪਹਿਲਾਂ ਹੀ ਜਦੋਂ ਗ੍ਰਿਫਤਾਰੀ ਹੁੰਦੀ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਦੋਸ਼ੀ ਸਿੱਧ ਕਰ ਦਿੱਤਾ ਜਾਂਦਾ ਹੈ ਮੀਡੀਆ ਵੱਲੋਂ। ਸੋ ਕੀ ਕਹਿਣਾ ਚਾਹੋਗੇ ਇਸ ਕੇਸ ਬਾਰੇ? ਹਾਂਜੀ, ਜਿਹੜੇ ਨੌਜਵਾਨ ਪਰਸੋਂ ਫਿਰੋਜ਼ਪੁਰ ਦੇ ਏਰੀਏ ਦੇ ਵਿੱਚ ਪੂਰੀ ਨਾਕੇਬੰਦੀ ਛਾਪੇਮਾਰੀ ਕਰਕੇ 2 ਨੌਜਵਾਨ ਪਹਾੜੇ ਪਿੰਡ ਦੇ ਫਿਰੋਜ਼ਪੁਰ ਜ਼ਿਲ੍ਹਾ ਪਿੰਡ ਪਹਾੜੇ ਦੇ ਜਿਹੜੇ 2 ਨੌਜਵਾਨ ਅਵਤਾਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ 'ਚ ਉਹਨਾਂ ਨੇ 2 ਜਿਹੜੇ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕੇਸਾਂ ਦਾ, ਉਹਨਾਂ ਨੇ ਕਿਹਾ ਵੀ ਕੀਤਾ। ਜਿਹੜੇ ਬੁਰਜ ਜਵਾਹਰ ਸਿੰਘ ਵਾਲਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦਾ ਸਰੂਪ ਚੋਰੀ ਹੋਇਆ ਸੀ, ਜਿਹੜੇ ਗੁਰੂ ਘਰੋਂ, ਉਹਦੇ ਸਾਹਮਣੇ ਇੱਕ ਦੁਕਾਨ ਸੀਗੀ ਸਿਰਸਾ ਪ੍ਰੇਮੀ ਦੀ, ਕਰਿਆਨੇ ਦੀ। ਉਹ ਕਰਿਆਨੇ ਵਾਲੇ ਨੂੰ ਜਿਹੜੀ ਜੂਨ ਦੇ ਵਿੱਚ 2016 ਪਿਛਲੇ ਸਾਲ 13 ਜੂਨ 2016 ਨੂੰ ਕਿਸੇ ਨੇ ਮਰਡਰ ਕਰਤਾ ਸੀ। ਇਸ ਸ਼ੱਕ ਦੇ ਵਿੱਚ ਜਾਂ ਉਹਨਾਂ ਦੀ ਕਿਸੇ ਦੀ ਆਪਣੀ ਤਫਤੀਸ਼ ਦੇ ਵਿੱਚ ਵੀ ਇਹ ਉਹਦੇ ਵਿੱਚ ਜਿਹੜਾ ਇਨਵੋਲਵ ਹੈਗਾ ਜੀ, ਉਹਨੇ ਹੀ ਇਹ ਪੁਲਿਸ ਨੂੰ ਸਕੈਚ ਦੱਸੇ ਸੀ ਪੁਲਿਸ ਨੂੰ ਵੀ ਕਿੱਦਾਂ ਦੇ ਬੰਦੇ ਜਿਹੜੇ ਲੰਘੇ ਸੀਗੇ, ਜਿਹਦੇ ਤਹਿਤ ਵੀ ਮੁੜ ਕੇ ਸ਼ਕਲਾਂ ਦੱਸੀਆਂ, ਜਿਹਦੇ ਤਹਿਤ ਫਿਰ ਸਿੱਖ ਨੌਜਵਾਨਾਂ ਨੂੰ ਵੀ ਪੰਜਾਬ ਪੁਲਿਸ ਨੇ ਜਿਹੜਾ ਫੜ ਕੇ ਉਹ ਕੀਤਾ ਸੀ। ਸੋ ਉਹਦਾ ਇੱਕ ਕਤਲ ਸੀਗਾ। ਇੱਕ ਬਾਬਾ ਲੱਖਾ ਸੀ ਜਿਹੜਾ ਪਹਿਲਾਂ ਅਬੋਹਰ ਸੀਗਾ, ਬਾਅਦ 'ਚ ਹਨੂੰਮਾਨਗੜ੍ਹ ਚਲਾ ਗਿਆ। ਉਹ ਆਪਣਿਆਂ ਨੂੰ ਗੁਰੂ ਨਾਨਕ ਦੇਵ ਜੀ ਦਾ ਕਹਿੰਦਾ ਸੀ ਮੈਂ ਅਵਤਾਰ ਹਾਂ, ਤੇ ਉਹ ਬਹੁਤ ਇਹੋ ਜਿਹੀਆਂ ਗੁਰੂ ਸਾਹਿਬ ਦੇ ਬਾਰੇ ਬੇਹੁਦਗੀਆਂ ਤੇ ਬੇਅਦਬੀ ਬਾਰੇ ਗੱਲਾਂ ਕਰਦਾ ਸੀ। ਉਹਦਾ ਜਿਹੜਾ ਮਰਡਰ 23 ਨਵੰਬਰ 2016 ਨੂੰ ਜਿਹੜਾ ਹੋਇਆ ਸੀ। ਸੋ ਜਿਹੜੇ ਜਿੰਨੇ ਦੋਨੇ ਨੌਜਵਾਨ ਫੜੇ ਆ ਤੇ ਇਹਨਾਂ ਦੇ ਉੱਤੇ ਕੇਸ ਦੋਨੇ ਪਾਏ ਆ। ਅਜੇ ਤਾਂ ਉਹ ਪੁਲਿਸ ਰਿਮਾਂਡ ਤੇ 7 ਦਿਨ ਦੇ ਬਾਅਦ ਹਨੂੰਮਾਨਗੜ੍ਹ ਵੀ ਉੱਥੇ ਵੀ ਲੈ ਕੇ ਜਾਣਗੇ ਉਹਨਾਂ ਨੂੰ। ਪਰ ਜਿਹੜਾ ਇਹ ਸਾਰਾ ਕੋਈ ਘਟਨਾ ਚੱਕਰ ਹੈਗਾ, ਇਹਦੇ ਵਿੱਚ ਇਹ ਪਿਛਲੇ ਜਦੋਂ ਦੀ ਕਹਿ ਸਕਦੇ ਆਪਾਂ, ਜੇ ਕੈਪਟਨ ਦੀ ਸਰਕਾਰ ਬਣੀ ਆ, ਉਦੋਂ ਦਾ ਇੱਕ ਸਿੱਖ ਨੌਜਵਾਨਾਂ ਦੇ ਉੱਤੇ ਪੁਲਿਸ ਦਾ ਜਿਹੜਾ ਪੁਲਿਸ ਤੰਤਰ ਆ ਉਹ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਭਾਰੂ ਪੈ ਰਿਹਾ, ਜਾਂ ਉਹਨਾਂ ਨੂੰ ਤੰਗ ਪਛਾਣ ਫਿਜ਼ੀਕਲੀ ਜਾਂ ਮੈਂਟਲੀ ਉਹਨਾਂ ਨੂੰ ਹਰਾਸ ਕਰਨਾ। ਸੈਂਕੜੇ ਨੌਜਵਾਨਾਂ ਨੂੰ ਪੰਜਾਬ ਭਰ 'ਚ, ਲੁਧਿਆਣੇ 'ਚ ਲਗਭਗ 100 ਦੇ ਕਰੀਬ ਨੌਜਵਾਨਾਂ ਨੂੰ ਜਿਹੜੇ
ਪਿਛਲੇ ਸਾਲਾਂ ਦੇ ਦੌਰਾਨ 1.5 ਸਾਲ ਦੇ ਵਿੱਚ ਕਤਲ ਹੋਏ, ਉਹਨਾਂ ਦੇ ਸੰਬੰਧ ਪੁੱਛਗਿੱਛ ਕਰਨ ਲਈ ਸੱਦਿਆ ਜਾ ਰਿਹਾ। ਉਹਨਾਂ ਨੂੰ ਸ਼ਾਮ ਤੱਕ CIA ਸਟਾਫਾਂ ਜਾਂ ਥਾਣਿਆਂ 'ਚ ਬਿਠਾਏ ਕਿਸੇ ਦੇ ਨਾਲ ਫਿਜ਼ੀਕਲੀ ਵੀ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ। ਕਈਆਂ ਨੂੰ ਤਾਂ ਪੁੱਛਗਿੱਛ ਕਰਕੇ ਛੱਡਿਆ ਜਾ ਰਿਹਾ, ਹਫ਼ਤੇ ਬਾਅਦ ਛੱਡ ਲਿਆ, ਕੱਲ੍ਹ ਨੂੰ ਆ ਜੀ। ਤੇ ਕਈਆਂ ਦੇ ਉੱਤੇ ਛੋਟੇ ਮੋਟੇ ਕੇਸ ਜਿਹੜੇ ਆ ਫਾਲਸਲੀ ਇੰਪਲੀਕੇਸ਼ਨ, ਕਿਸੇ ਦੇ ਪਿਸਤੌਲ ਪਾਤਾ, ਦੇਸੀ ਕੱਟਾ, ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਜਿਹੜੀਆਂ ਪੁਲਿਸ ਦੀਆਂ ਦਿਸਦੀਆਂ ਨੇ। ਇਹ ਨੌਜਵਾਨ ਕਿੰਨੇ ਕੇਸ ਇਹਨਾਂ ਕਤਲਾਂ ਦੇ ਵਿੱਚ ਇਨਵੋਲਵ ਹੈਗੇ, ਆਉਂਦੇ ਦਿਨਾਂ 'ਚ ਪਤਾ ਲੱਗੂਗਾ। ਜਾਂ ਇਹਨਾਂ ਦੀ ਆੜ ਹੇਠ ਹੋਰ ਕਿੰਨੇ ਨੌਜਵਾਨਾਂ ਨੂੰ ਅਜੇ ਤੱਕ ਉਹਨਾਂ ਨੇ ਚੁੱਕਿਆ ਹੋਇਆ। ਜਿਹੜਾ ਇੱਥੋਂ ਲੁਧਿਆਣੇ ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ ਜਿਹੜਾ ਮੇਨ ਘਰ ਹੈਗਾ ਲੁਧਿਆਣੇ ਦਾ, ਉੱਥੋਂ ਦਾ ਇੱਕ ਡਰਾਈਵਰ ਤੇ ਜਿਹੜਾ ਗੱਤਕਾ ਸਪਲਾਈ ਵੀ ਬੱਚਿਆਂ ਨੂੰ ਦਿੱਤਾ ਸੀ, ਉਹ ਰਣਜੀਤ ਸਿੰਘ, ਸਤਨਾਮ ਸਿੰਘ ਉਹ ਵੀ ਇਸੇ ਪਿੰਡ ਦਾ, ਪਹਾੜੇ ਪਿੰਡ ਦਾ, ਜਿਹੜਾ ਉਹ ਕੱਲ ਸਵੇਰੇ ਜਿਹੜੀ ਆ ਪੁਲਿਸ ਉਹ ਕੱਲ ਰਾਤ ਜਿਹੜਾ ਯਾਨੀ ਕਿ ਅੱਜ ਹੈਗੀ 14/12/13 ਦੀ ਜਿਹੜੀ ਰਾਤ ਆ, ਉਹਨੂੰ ਇੱਥੋਂ ਗੁਰਦੁਆਰੇ ਪ੍ਰਬੰਧਕਾਂ ਦੀ ਹਾਜ਼ਰੀ ਦੇ ਵਿੱਚ ਲੈ ਕੇ ਗਈ ਹੈਗੀ ਹੈ। ਉਹਦੇ ਭਰਾ ਨੂੰ ਅੱਜ ਤੋਂ 4 ਦਿਨ ਪਹਿਲਾਂ ਜਿਹੜਾ ਚੁੱਕਿਆ, ਉਹਦਾ ਅਜੇ ਤੱਕ ਕੋਈ ਸੌ ਪਤਾ ਨਹੀਂ ਲੱਗਾ। ਤੇ ਕਮੇਟੀ ਵੱਲੋਂ ਕੱਲ ਉਹਦੀ ਹਾਈ ਕੋਰਟ ਜਿਹੜੀ ਈਮੇਲ ਵੀ ਕੀਤੀ ਗਈ ਵੀ ਇਹਨੂੰ ਸਾਡੀ ਹਾਜ਼ਰੀ ਦੇ ਵਿੱਚ ਜਿਹੜੀ ਆ ਪੁਲਿਸ ਲੈ ਕੇ ਗਈ ਹੈ। ਇਹਦੇ ਵਿੱਚ ਇੱਕ ਹੋਰ ਦੇਖਣ ਵਾਲੀ ਗੱਲ ਆ, ਜੇ ਕਿਸੇ ਦੇ ਤਰ੍ਹਾਂ ਦੇ ਕਿਸੇ ਦੇ ਪਰਿਵਾਰਕ ਜਾਂ ਕਿਸੇ ਪ੍ਰਬੰਧਕਾਂ ਨੇ ਕਿਸੇ ਮੌਜੂਦਾ ਸਰਕਾਰ ਦੇ MLA ਦੇ ਨਾਲ ਵੀ ਸੰਪਰਕ ਹੈਗੀ, ਉਹ ਪਹਿਲਾਂ ਤਾਂ ਨਾਲ ਚੱਲੇ ਸੀ, ਬਾਅਦ ਦੇ ਵਿੱਚ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਵੀ ਅਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਮੁੰਡਿਆਂ ਨੂੰ ਜਿਹੜੇ ਨੌਜਵਾਨਾਂ ਨੂੰ ਉਹਨਾਂ ਨੂੰ ਪੇਸ਼ ਕਰਵਾ ਦਿਓ। ਸੋ ਇਹ ਹੈਗੀ ਆ ਵੀ ਜੇ ਇਹ 2 ਫੜੇ ਆ ਤੇ 2 ਮੇਰੀ ਨਿਗਾਹ ਦੇ ਵਿੱਚ 2 ਅਜੇ ਵੀ ਉਹਨਾਂ ਦੇ ਕੋਲ ਨਜਾਇਜ਼ ਹਿਰਾਸਤ ਦੇ ਵਿੱਚ ਹੈਗੇ ਆ। ਹੋ ਸਕਦਾ ਹੋਰ ਵੀ ਜ਼ਿਆਦਾ ਹੋਣ, ਕਿਉਂਕਿ ਪੁਲਿਸ ਉਹਨਾਂ ਨੂੰ ਡਰਾ ਦਿੰਦੀ ਆ ਮਾਪਿਆਂ ਨੂੰ ਵੀ ਜੇ ਤੁਸੀਂ ਕਿਸੇ ਨੂੰ ਦੱਸਿਆ ਜਾਂ ਮੀਡੀਆ ਦੇ ਵਿੱਚ ਗਏ ਤਾਂ ਫਿਰ ਅਸੀਂ ਸ਼ਕਤੀਆ ਜਿਹੜਾ ਕੇਸ ਪਾ ਦੇਵਾਂਗੇ। ਸੋ ਉਹ ਕਾਨੂੰਨੀ ਆਪਣੀ ਉਹ ਲੈਣ ਤੋਂ ਵੀ ਝਿਜਕ ਜਾਂਦੇ ਨੇ ਪਰਿਵਾਰ ਕਈ ਵਾਰ ਵੀ ਸ਼ਾਇਦ ਸਾਡਾ ਮੁੰਡਾ ਉਸੇ ਤਰ੍ਹਾਂ ਹੀ ਛੱਡ ਦਿੱਤਾ ਜਾਵੇ। ਸੋ ਇਹ ਸਾਰਾ ਜਿਹੜਾ ਹੈਗਾ ਅਜੇ ਹੋਰ ਵੀ ਗ੍ਰਿਫਤਾਰੀਆਂ ਜਿਹੜੀ, ਕਿਉਂਕਿ 7 ਦਿਨਾਂ ਦਾ ਆਲਰੇਡੀ ਰਿਮਾਂਡ ਹੈਗਾ, ਉਹਨਾਂ ਨੇ ਹੋਰ ਵੀ ਜਿਹੜੀਆਂ ਗ੍ਰਿਫਤਾਰੀਆਂ ਹੋਣ ਦੀਆਂ ਸੰਭਾਵਨਾ, ਜਿਹੜੇ ਆਲਰੇਡੀ ਉਹਨਾਂ ਨੇ ਨਜਾਇਜ਼ ਹਿਰਾਸਤ 'ਚ ਲੱਗਿਆ ਕਿਸੇ ਦੀ ਅਰੈਸਟ ਇਹਨਾਂ ਨੇ, ਜਿਵੇਂ ਸਤਨਾਮ ਸਿੰਘ ਨੂੰ ਇੱਥੋਂ ਸਰਾਭਾ ਨਗਰ ਗੁਰੂ ਘਰੋਂ ਲੈ ਕੇ ਗਏ ਆ, ਇਹਦੀ ਜੇ ਉਹਨਾਂ ਨੇ ਕੇਸ ਪਾਇਆ ਤੇ ਉਹਨਾਂ ਨੇ ਕਹਿ ਦੇਣਾ ਉੱਥੇ ਨਾਕੇ ਦੇ ਤੁਰਿਆ ਆਉਂਦਾ ਸੀਗਾ ਕਿਸੇ ਰਾਜ ਦੇ ਉੱਤੇ ਪੁੱਛਿਆ ਉਹਦੇ ਨਾਲ ਸਤਨਾਮ ਸਿੰਘ, ਉੱਤੇ ਆਹ ਰਿਕਵਰੀ ਹੋਈ। ਸੋ ਇਹੋ ਜਿਹੀਆਂ ਜਿਹੜੀਆਂ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਗ੍ਰਿਫਤਾਰੀਆਂ ਜਿਹੜੀਆਂ ਹੋਣਗੀਆਂ। ਇਸ ਤੋਂ ਇਲਾਵਾ ਜਿੱਦਾਂ 3-4 ਕਤਲ ਗਗਨੇਜਾ RSS ਵਾਲੇ ਦਾ, ਇੱਕ ਸ਼ਿਵ ਸੈਨਾ ਦੇ ਵਾਲਿਆਂ ਦੇ, ਇੱਕ ਸੱਸੇ ਪ੍ਰੇਮੀ ਦਾ ਇੱਥੇ ਲੁਧਿਆਣੇ ਜਿਹੜਾ ਕਤਲ ਹੋਇਆ, ਉਹਨਾਂ ਕੇਸਾਂ ਦੇ ਸੰਬੰਧ ਵੀ ਜਿਹੜੀ ਆ ਉਹ ਤਕੜੀ ਸਰਵੇਲੈਂਸ ਕਹਿ ਸਕਦੇ ਆ ਉਹਨਾਂ ਦੀ ਸੋਸ਼ਲ ਮੀਡੀਆ ਦੀ ਜਿਹੜੀ ਰੱਖੀ ਜਾਂਦੀ। ਜਿਹੜਾ ਵੀ ਲੱਗਦਾ ਕੋਈ ਸੰਤ ਜਰਨੈਲ ਸਿੰਘ ਦੀ ਫੋਟੋ ਜਾਂ ਕਿਸੇ ਹਥਿਆਰ ਨਾਲ ਕਿਸੇ ਸ਼ਹੀਦ ਸਿੰਘ ਦੀ ਫੋਟੋ ਸ਼ੇਅਰ ਕਰਦਾ ਜਾਂ ਦੇਖਦਾ ਜਾਂ ਕੋਈ ਕਮੈਂਟ ਕਰਦਾ ਵੀ ਹੁਣ ਸਿੱਖਾਂ ਨੂੰ ਜਿਹੜਾ ਇਨਸਾਫ ਨਹੀਂ ਇੱਥੋਂ ਦੀ ਜਿਹੜੀ ਸਰਕਾਰ ਜਾਂ ਅਦਾਲਤਾਂ ਦੇ ਸਕਦੀਆਂ, ਸਾਨੂੰ ਆਪਣਾ ਹੱਥੀਂ ਕਰਨਾ ਚਾਹੀਦਾ ਕੁਝ, ਉਹਨਾਂ ਨੂੰ ਜਾਂ ਤਾਂ ਪ੍ਰਵੋਕ ਵੀ ਪਹਿਲਾਂ ਆਪ ਹੀ ਇਹਨਾਂ ਦੇ ਕੁਝ ਬੰਦੇ ਜਿਹੜੇ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਹੈਗੇ ਆ ਉਹ ਕਰਦੇ ਆ, ਉਹ ਫਿਰ ਨੌਜਵਾਨ ਜਜ਼ਬਾਤੀ ਆਪਣਾ ਕੋਈ ਵਿਚਾਰ ਦਿੰਦਾ ਤਾਂ ਫਿਰ ਉਹਨੂੰ ਫਿਰ ਚੱਕ ਕੇ ਉਹਦੀ ਜਿਹੜੀ ਇੰਟਰੋਗੇਸ਼ਨ ਕੀਤੀ ਜਾਂਦੀ ਹੈ। ਸੋ ਇਹ ਸਾਰਾ ਜਿਹੜਾ ਮਸਲਾ ਹੈਗਾ, ਮੈਂ ਇਹੀ ਸਮਝਦਾ ਵੀ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਇਹ 'ਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਵੀ ਹੈਗੀ ਹੈ, ਜਿਹਦੇ 'ਚ ਹੁਣ 2 ਨਾਂ ਆਲਰੇਡੀ, ਇੱਕ ਉਸੇ ਪਿੰਡ ਕਹਾਲੇ ਪਿੰਡ ਦਾ ਅਮਨ ਗੋਹਾ ਹੈਗਾ, ਇੱਕ ਸੋਨੇ ਵਾਲਾ ਪਿੰਡ ਮੁਕਤਸਰ ਦਾ ਜਸਵੰਤ ਸਿੰਘ ਕਾਲਾ ਉਹਦਾ ਨਾਂ ਆ। ਉਹ ਸਿੰਘ ਜਿਹੜਾ ਹੈਗਾ ਪਹਿਲਾਂ ਵੀ ਤਿਹਾੜ ਜੇਲ੍ਹ ਦੇ ਵਿੱਚ ਜਿਹੜਾ ਇਹਨਾਂ ਕੇਸਾਂ ਦੇ ਵਿੱਚ ਰਹਿ ਕੇ ਆਇਆ ਹੈਗਾ, ਉਹਦਾ ਨਾਮ ਜਿਹੜਾ ਅਖਬਾਰ ਦੇ ਵਿੱਚ ਆਇਆ, ਹੁਣ ਉਹ ਅਰੈਸਟ ਆ, ਉਹ ਚੁੱਕਿਆ ਹੋਇਆ ਜਾਂ ਉਹਨੂੰ ਅਜੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦੋਂ ਪਿਛਲੇ ਮਹੀਨੇ ਦੌਰਾਨ ਨਵੇਂ ਸ਼ਹਿਰ ਦੇ ਵਿੱਚ ਵੀ ਗੁਰਦਿਆਲ ਸਿੰਘ ਨਾਮੀ ਤੇ ਹੋਰ 2 ਸਿੰਘ ਗੁਰਮੁਖ ਸਿੰਘ ਤੇ ਗੁਰਜੀਤ ਸਿੰਘ ਨੂੰ ਅਰੈਸਟ ਕੀਤਾ ਸੀ, ਉਦੋਂ ਵੀ ਜਸਵੰਤ ਸਿੰਘ ਦੇ ਘਰੇ ਜਿਹੜੀ ਆ ਉਹ ਰੇਡ ਵਗੈਰਾ ਮਾਰੀ ਸੀਗੀ, ਪਰ ਉਹ ਕਿਸੇ ਪਾਸੇ ਹੋ ਗਿਆ ਜਾਂ ਪੁਲਿਸ ਨੇ ਉਹਨੂੰ ਆਲਰੇਡੀ ਕਿਸੇ ਇਲੀਗਲ ਕਸਟਡੀ ਰੱਖਿਆ। ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਜੀ ਮੰਜਪੁਰ ਸਾਹਿਬ, ਜਿਵੇਂ ਤੁਸੀਂ ਇਹ ਸਾਰਾ ਘਟਨਾਕ੍ਰਮ ਬਿਆਨ ਕਰਦੇ ਹੋ ਕਿ ਹੈ ਨਹੀਂ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਸਾਹਮਣੇ ਆਊਗਾ, ਪਰ ਕਿਤੇ ਨਾ ਕਿਤੇ ਜਿਹੜੀ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਨ ਦੀ ਗੱਲ ਹੈਗੀ ਹੈ ਉਹ ਜ਼ਰੂਰ ਸਾਹਮਣੇ ਆਉਂਦੀ ਹੈ। ਜਿਵੇਂ ਤੁਸੀਂ ਦੱਸਦੇ ਹੋ ਵੀ ਲੁਧਿਆਣੇ ਦੇ ਵਿੱਚੋਂ ਪਿਛਲੇ ਸਮੇਂ ਦੇ ਵਿੱਚ 100 ਨੌਜਵਾਨਾਂ ਨੂੰ ਡਾਇਰੈਕਟਲੀ ਇੰਡਾਇਰੈਕਟਲੀ ਹਰਾਸ ਵੀ ਕੀਤਾ ਜਾਂਦਾ, ਥਾਣੇ ਬੁਲਾਇਆ ਵੀ ਜਾਂਦਾ, ਤੇ ਕਿਤੇ ਨਾ ਕਿਤੇ ਜਿਹੜੀ ਕੇਸ ਪਾਉਣ ਦੀ ਗੱਲ ਹੁੰਦੀ ਹੈ ਉਹ ਤੁਸੀਂ ਬਿਆਨ ਕੀਤੀ ਹੈ।
ਸੋ ਇਹਦੇ ਪਿੱਛੇ ਤੁਸੀਂ ਕਾਰਨ ਕੀ ਸਮਝਦੇ ਹੋ ਵੀ ਐ ਕਿਉਂ ਕੀਤਾ ਜਾ ਰਿਹਾ ਹੈ? ਕੀ ਤੁਹਾਡੀ ਕਦੇ ਪੁਲਿਸ ਵਾਲਿਆਂ ਦੇ ਨਾਲ ਜਿਹੜੇ ਡਾਇਰੈਕਟਲੀ ਇਹਨਾਂ ਕੇਸਾਂ ਦੇ ਵਿੱਚ ਇਨਵੋਲਵਡ ਹੁੰਦੇ ਆ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਹੁੰਦੀ ਹੈ? ਉਹ ਮਤਲਬ ਕਿਸੇ ਸ਼ੱਕ ਦੇ ਬਿਨਾਂ ਦੇ ਉੱਤੇ ਇਹ ਕਰਦੇ ਨੇ ਜਾਂ ਕੋਈ ਹੋਰ ਇਹਦੇ ਪਿੱਛੇ ਕੋਈ ਵੱਡੀ ਨੀਤੀ ਹੈਗੀ ਹੈ? ਨਹੀਂ, ਉਹਦੇ 'ਚ ਦੇਖੋ ਗੱਲ ਤਾਂ ਕਿਸੇ ਨਾਲ ਡਾਇਰੈਕਟਲੀ ਨਹੀਂ ਇਸ ਤਰ੍ਹਾਂ ਹੁੰਦੀ, ਪਰ ਆਮ ਤੌਰ ਤੇ ਜਿਹੜੇ ਛੋਟੇ ਪੱਧਰ ਦੇ ਕਰਮਚਾਰੀ ਹੈਗੇ, ਥਾਣੇ ਪੱਧਰ ਦੇ ਜਿਹੜੇ ਹੈਗੇ, ਜਿੱਦਾਂ ਕਹਿ ਲਓ ਕਾਂਸਟੇਬਲ ਆ, ਹੈਡ ਕਾਂਸਟੇਬਲ ਆ, ਕੋਈ ਮੁੰਸ਼ੀ ਆ, ਕੋਈ SHO ਤੱਕ, ਇੰਸਪੈਕਟਰ ਤੱਕ, ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਰਨਾ ਕੀ ਹੈ। ਇਹਨਾਂ ਨੂੰ ਉੱਤੋਂ ਇੱਕ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੇ ਜਾਂ ਹੋਰ ਭਾਈ ਕੁਲਜੀਤ ਸਿੰਘ ਉਹਨਾਂ ਦੇ ਕੇਸਾਂ 'ਚ ਜਾਂ ਮੇਰੇ ਆਪਣੇ ਖੁਦ ਦੇ ਕੇਸਾਂ ਦੇ ਵਿੱਚ, ਉਦੋਂ ਮੈਂ ਵੀ ਰਿਮਾਂਡ ਰਿਹਾ ਜਦੋਂ 17-18 ਦਿਨ, ਉਦੋਂ ਵੀ ਇਹ ਦੇਖਿਆ ਜਿਹੜੇ ਲੋਕਲ ਹੁੰਦੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ, ਕਹਿੰਦੇ ਸਾਨੂੰ ਉੱਤੋਂ ਆਉਂਦਾ ਵੀ ਇਹਨਾਂ ਦਾ ਇੱਦਾਂ ਕਰ ਦਿਓ, ਐਂ ਕਰ ਦਿਓ। ਸੋ ਇਹ ਸਾਰੀ ਪਲੈਨਿੰਗ ਜਿਹੜੀ ਉੱਤੋਂ ਹੋ ਕੇ ਜਿਹੜੀ ਆਉਂਦੀ ਆ, ਮੰਨ ਲਓ ਚੰਡੀਗੜ੍ਹ ਜਾਂ ਦਿੱਲੀ ਤੋਂ ਆਉਂਦੀ ਆ, ਤੇ ਇਸ ਤਰ੍ਹਾਂ ਦੀ ਇੱਕ ਮੁਹਿੰਮ ਜੀ ਚੱਲਦੀ ਆ। ਉਹਨਾਂ ਨੂੰ ਲੱਗਦਾ ਵੀ ਜਿਸ ਤਰ੍ਹਾਂ ਪਿਛਲੇ ਸਾਲਾਂ ਨਾਲ ਬਣੇ ਹਾਲਾਤਾਂ 'ਚ ਜਿਵੇਂ ਸਿੱਖ ਨੌਜਵਾਨਾਂ ਦੀ ਇਨਵੋਲਵਮੈਂਟ ਰਹੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ, ਜਾਂ ਤੁਸੀਂ ਭਾਈ ਰਾਜੋਆਣੇ ਦੀ ਫਾਂਸੀ ਦੇ ਵਿਰੋਧ ਦੇ ਵਿੱਚ ਜਿਵੇਂ ਸਿੱਖ ਨੌਜਵਾਨ ਪਿੰਡ ਦੇ ਵਿੱਚ ਖਾਲਿਸਤਾਨ ਦੇ ਨਾਅਰੇ, ਜਾਂ ਮੰਨ ਲਓ ਤੁਸੀਂ ਝੰਡੇ ਲਾ ਕੇ ਜਿਹੜੇ ਕੇਸਰੀ ਉਹ ਮੋਟਰਸਾਈਕਲਾਂ ਦੇ ਫਿਰਦੇ ਸੀ। ਸੋ ਉਹਦੇ ਨਾਲ ਜਿਹੜੀ ਆ ਉਹ ਸਰਕਾਰਾਂ ਦੀ ਜਿਹੜੀ ਨੀਂਦ ਆਰਾਮ ਕਹਿ ਸਕਦੇ ਆ ਵੀ ਹੋਈ ਆ, ਉਹਨਾਂ ਦੀ ਦੰਦਾਂ ਦੀ ਜੀਭ ਆਈ ਆ ਕਿ ਅਸੀਂ ਇੰਨੀ ਨਸਲਕੁਸ਼ੀ ਕੀਤੀ, ਇੰਨੇ ਨੌਜਵਾਨ ਮਾਰੇ ਇਹ ਮੁਕਾਬਲਿਆਂ 'ਚ ਜਾਂ ਉਸ ਤਰ੍ਹਾਂ, ਤੇ ਫਿਰ ਨਸ਼ਿਆਂ ਦੇ ਵਿੱਚ ਵੀ ਜਿਹੜੇ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਲਾਇਆ। ਫਿਰ ਵੀ ਜਿਹੜੇ ਸਿੱਖ ਨੌਜਵਾਨ ਹੈਗੇ ਆ, ਭਾਵੇਂ ਉਹਨਾਂ ਦੇ ਅਜੇ ਕੇਸਦਾਰੀ ਸਰੂਪ ਦੇ ਵਿੱਚ ਨਹੀਂ ਵੀ ਹੈਗੇ, ਪਰ ਉਹਨਾਂ ਦੇ ਵਿੱਚ ਭਾਵਨਾ ਹੈਗੀ ਆ। ਉਸ ਭਾਵਨਾ ਨੂੰ ਜਿਹੜਾ ਜਿਵੇਂ ਸੰਤ ਨੈਲ ਸਿੰਘ ਕਹਿੰਦੇ ਹੁੰਦੇ ਸੀ ਵੀ ਨਸਤਰ ਲਾ ਕੇ ਵਹਿੰਦੇ ਆ ਵੀ ਖੂਨ ਹੈਗਾ ਕਿ ਪਾਣੀ ਬਣ ਚੁੱਕਾ। ਸੋ ਇਹ ਇਸ ਤਰ੍ਹਾਂ ਦੇ ਇੱਕ ਮੁਹਿੰਮ ਦੇ ਤਹਿਤ ਮੈਂ ਸਮਝਦਾ ਉਹਦੇ ਵਿੱਚ ਕੁਝ ਨੌਜਵਾਨ ਜਜ਼ਬਾਤੀ ਹੋ ਕੇ ਕਿਸੇ ਨੇ ਗੱਲਾਂ ਕੀਤੀਆਂ ਵੀ ਹੁੰਦੀਆਂ। ਮੈਂ ਸਮਝਦਾ ਵੀ ਹੋ ਸਕਦਾ ਕਿਸੇ ਨੇ 5% ਜਾਂ 5 ਪੈਸੇ ਦੀ ਗੱਲ ਕੀਤੀ ਹੋਵੇ ਵੀ ਨਹੀਂ ਬਈ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹਦਾ ਕੋਈ ਦੋਸ਼ੀ ਫੜਿਆ ਨਹੀਂ ਜਾਂਦਾ ਮੇਨ, ਤੇ ਅਸੀਂ ਜਿਹੜਾ ਹੁਣ ਆਪਣੇ ਹੱਥੀਂ ਕੁਝ ਕਰਨਾ ਚਾਹੀਦਾ। ਸੋ ਉਹਦੇ ਰਿਸਪੌਂਸ ਦੇ ਵਿੱਚ ਆ ਜਾਂਦੇ ਨੇ, ਜਜ਼ਬਾਤ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਵੇਂ ਸਟੇਟ ਦਾ ਜਿਹੜਾ ਸਿਸਟਮ ਚੱਲਦਾ ਹੈਗਾ। ਉਹਨਾਂ ਦੇ ਉੱਤੇ ਬਾਕੀ ਜਿਹੜਾ ਉਹਨਾਂ ਦੇ 95% ਜਾਂ 90% ਪੁਲਿਸ ਕੋਲੋਂ ਜ਼ਰੂਰ ਝੂਠਾ ਬਣਾਉਂਦੀ ਹੈ, ਕਿਉਂਕਿ ਬਾਹਰ ਬੈਠੇ ਸਿੱਖ ਦਰਦੀ ਜਿਹੜੇ ਹੈਗੇ ਨੇ, ਇੱਥੇ ਜਿਹੜੇ ਕੋਈ ਵਰਕਰ ਹੈਗੇ ਨੇ ਸਿੱਖੀ ਲਈ ਜਾਂ ਜਾਂਦੇ ਆਉਂਦੇ ਆ, ਕਿਤੇ ਧਰਨਿਆਂ ਜਾਂਦੇ ਆ, ਕਿਤੇ ਕੋਈ ਐਕਟੀਵਿਟੀ ਕਰਦੇ ਆ, ਉਹਦੇ ਵਾਸਤੇ 5-10-20 ਹਜ਼ਾਰ ਰੁਪਈਆ ਭੇਜ ਵੀ ਦਿੰਦੇ ਉਹਨਾਂ ਨੂੰ ਕਿਸੇ ਨਾ ਕਿਸੇ ਸਮੇਂ ਵੀ ਹਾਂ ਬਈ ਜਾਓ ਤੁਸੀਂ ਵੱਧ ਤੋਂ ਵੱਧ ਯੋਗਦਾਨ ਪਾਓ, ਜਾਂ ਹੋਰ ਲੋਕਾਂ ਨੂੰ ਵੀ ਨਾਲ ਜੋੜੋ, ਜਾਂ ਛੋਟੀਆਂ ਲੋਕਲ ਲੈਵਲ ਤੇ ਜਥੇਬੰਦੀਆਂ ਹੈਗੀਆਂ, ਉਹਨਾਂ ਪੈਸਿਆਂ ਨੂੰ ਉਹ ਅੱਤਵਾਦ ਨੂੰ ਜਿਹੜਾ ਉਹ ਫੰਡ ਦੇ ਰੂਪ ਦੇ ਵਿੱਚ ਪੇਸ਼ ਕਰਦੇ ਆ ਵੀ ਦੇਖੋ ਜੀ ਇਹਨਾਂ ਨੂੰ ਵਿਦੇਸ਼ਾਂ ਤੋਂ ਫੰਡ ਆਉਂਦਾ ਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਜਿਹੜਾ ਖਤਰਾ ਹੋ ਜਾਊਗਾ। ਸੋ ਇਹੋ ਜਿਹੀਆਂ ਥੋੜ੍ਹੀਆਂ ਬੇਸਿਕ ਜਿਹੀਆਂ ਜਿਹੜੀਆਂ ਇਲੀਗਲ ਨਹੀਂ ਵੀ ਹੁੰਦੀਆਂ ਗੱਲਾਂ, ਉਹਨਾਂ ਨੂੰ ਆਧਾਰ ਉਹਨਾਂ ਨੂੰ ਧੱਕੇ ਨਾਲ ਪੁਲਿਸ ਇਲੀਗਲ ਬਣਾ ਕੇ ਤੇ ਇਹੋ ਜਿਹਾ ਮਾਹੌਲ ਪੈਦਾ ਕਰਦੀ ਹੈਗੀ। ਥੱਲੜੇ ਲੈਵਲ ਦੇ ਉੱਤੇ ਵਾਲਿਆਂ ਨੂੰ ਮੈਂ ਬਹੁਤਾ ਕਰਕੇ ਦੇਖਿਆ, ਬਹੁਤਾ ਕੁਝ ਪਤਾ ਨਹੀਂ ਹੁੰਦਾ। ਜਿਵੇਂ ਉੱਤੋਂ ਉਹ ਕਹਿ ਦਿੰਦੇ ਆ ਵੀ ਹਾਂ, ਜਦੋਂ ਇਹ ਵੀ ਇੱਕ ਦੌੜ 'ਚ ਵੀ ਅਫਸਰ ਕਈ ਸ਼ਾਮਲ ਹੋ ਜਾਂਦੇ ਵੀ ਦੇਖੋ ਵੀ ਅੰਮ੍ਰਿਤਸਰ ਵਾਲਿਆਂ ਦੇ 2 ਬੰਦੇ ਫੜ ਲਏ, ਹੁਸ਼ਿਆਰਪੁਰ ਵਾਲਿਆਂ ਨੇ ਫੜ ਲਿਆ, ਵੀ ਅਸੀਂ ਲੁਧਿਆਣੇ ਵਾਲੇ ਉੱਦਾਂ ਹੀ ਰਹਿ ਗਏ, ਚਲੋ ਕੋਈ ਨਾ ਕੋਈ ਜਜ਼ਬਾਤੀ ਨੌਜਵਾਨ ਦੇਖੀਏ ਚੱਕੀਏ। ਸੋ ਇਹ ਜਿਹੜਾ ਮੂੰਹ ਨੂੰ ਖਾੜਕੂਵਾ ਦੇ ਟਾਈਮ ਦਾ ਪੁਲਿਸ ਨੂੰ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ, ਉਹ ਵੀ ਇੱਕ ਵਜ੍ਹਾ ਹੈਗੀ ਹੈ ਵੀ ਉਹਨਾਂ ਦੇ ਬੁੱਲ ਸੁੱਕਦੇ ਆ ਨੌਜਵਾਨਾਂ ਦੇ ਤਸ਼ੱਦਦ ਕਰਨ ਲਈ, ਜਾਂ ਉਹਨਾਂ ਦੇ ਪੈਸੇ ਲੈਣ ਲਈ। ਕੁਛ ਬੰਦੇ ਜਿਹੜੇ ਕੋਲ ਲੱਗਦਾ ਉਹਨਾਂ ਨੂੰ ਵੀ 4 ਪੈਸੇ ਵੱਧ ਦੇ ਸਕਦੇ ਆ, ਉਹਨਾਂ ਕੋਲ ਪੈਸੇ ਵੀ ਲਈ ਜਾਂਦੇ ਆ ਪਿੱਛੇ ਜੇ। ਹੁਣ ਮੰਨਦਾ ਕੋਈ ਨਹੀਂ। ਇੱਥੋਂ ਆਪਣੇ ਅਪ੍ਰੈਲ ਦੇ ਵਿੱਚ ਜਿਹੜਾ ਇੱਥੋਂ ਹੁਸ਼ਿਆਰਪੁਰ ਏਰੀਏ 'ਚੋਂ ਕੋਈ ਬੰਦੇ ਚੁੱਕੇ ਸੀ, 5 ਲੱਖ ਰੁਪਈਆ ਲਿਆ, ਉਹ ਸਾਰਿਆਂ ਨੂੰ ਪਤਾ ਵੀ ਉਹਦੇ ਕੋਲ ਪੈਸੇ ਲੈ ਕੇ ਤੇ ਉਹਨਾਂ ਨੇ ਛੱਡਤਾ ਉਹਨੂੰ। ਦੂਜਾ ਦੋਸ਼ੀ ਜਿਹੜਾ ਨਾਲ ਫੜਿਆ ਸੀ ਉਹਦੇ ਉੱਤੇ ਉਹਨੂੰ ਗਵਾਹ ਰੱਖ ਲਿਆ, ਉਹਨੂੰ ਪੈਸੇ ਲੈ ਕੇ ਛੱਡ ਦਿੱਤਾ। ਸੋ ਇਹ ਸਾਰੀ ਜਿਹੜੀ ਕੁਛ ਪਰਸੈਂਟ ਹੈ ਵੀ ਆ ਸਿੱਖ ਨੌਜਵਾਨ ਦੀ, ਇੱਕ ਹੁਣ ਜਿਹੜੇ 90ਵਿਆਂ ਦੇ ਵਿੱਚ ਜਨਮੇ ਆ, ਉਹ ਅੱਜ ਜਵਾਨ ਹੋਏ ਆ, ਉਹਨਾਂ ਦੀ 20 ਸਾਲ ਤੋਂ ਉੱਪਰ 25 ਸਾਲ ਉਮਰ ਹੋਈ ਆ, ਉਹ ਸੋਚਦੇ ਨੇ ਵੀ ਸਾਡੇ ਨਾਲ ਕੀ ਹੋ ਰਿਹਾ 83 ਬਾਰੇ ਜਾਂ ਹੁਣ ਦੇ ਹਾਲਾਤਾਂ ਬਾਰੇ। ਜਿਹੜੇ ਪਿੱਛੇ ਨਹੀਂ ਮੰਨਦੇ ਸੀ ਵੀ ਨਹੀਂ ਉਦੋਂ ਉਹਨਾਂ ਦੀਆਂ ਗਲਤੀਆਂ ਹੋ ਸਕਦੀਆਂ, ਉਹ ਹੁਣ ਦੇ ਹਾਲਾਤਾਂ ਦੇ ਮੱਦੇਨਜ਼ਰ ਵੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਚੋਰੀ ਹੋਇਆ, ਬੇਅਦਬੀ ਹੋਈ, ਜਾਂ ਬਾਬੇ ਜਿਹੜੇ ਪਖੰਡੀ, ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ, ਇੱਕ ਨੌਜਵਾਨਾਂ ਦੀ ਫਰਕ ਹੋਈ। ਸੋ ਉਹਨਾਂ ਦੇ ਵਿੱਚ ਰੋਸ ਜਿਹੜਾ ਪੈਦਾ ਹੋਣਾ ਸੁਭਾਵਿਕ ਆ, ਤੇ ਉਸ ਚੀਜ਼ ਦਾ ਜਿਹੜਾ ਨਜਾਇਜ਼ ਫਾਇਦਾ ਜਿਹੜੀ ਆ ਪੁਲਿਸ ਲੈਂਦੀ ਆ, ਉਸ ਆਪਣੇ ਅਹੁਦੇ ਵੀ ਚਮਕਾਉਂਦੀ ਆ, ਮੈਡਲ ਵੀ ਲੈਂਦੀ ਆ, ਆਪਣੀ ਪਿੱਠ ਵੀ ਥਾਪਦੀ ਆ, ਤੇ ਪੈਸੇ ਵੀ ਜਿਹੜੀ
ਉਹ ਕਰਦੀ। ਸੋ ਇਹ ਮਾਹੌਲ ਉਸੇ ਤਰ੍ਹਾਂ ਦਾ ਹੀ ਜਿਹੜਾ ਕੀਤਾ ਜਾ ਰਿਹਾ ਹੈਗਾ। ਨੌਜਵਾਨਾਂ ਨੂੰ ਜ਼ਰੂਰ ਇਹਦੇ ਬਾਰੇ ਜਿਹੜਾ ਸੁਚੇਤ ਹੋਣਾ ਚਾਹੀਦਾ। ਜੀ ਬਿਲਕੁਲ ਮੰਜਪੁਰ ਸਾਹਿਬ, ਜਿਹੜੀ ਸੁਚੇਤ ਹੈਗੀ ਹੈ ਹੋਣ ਦੀ ਲੋੜ ਤੇ ਚੇਤਨਤਾ ਉਹ ਜ਼ਰੂਰ ਚਾਹੀਦੀ ਹੈ, ਤਾਂ ਕਿ ਇਹਨਾਂ ਜਿਹੜੀਆਂ ਭਾਵਨਾਤਮਕ ਗੱਲਾਂ ਦੇ ਨਾਲ ਤੁਸੀਂ ਬਿਨਾਂ ਕਿਸੇ ਗੱਲ ਤੋਂ ਕਿਸੇ ਵੱਡੇ ਪਲਾਟ ਦੇ ਵਿੱਚ ਫਸ ਜਾਓ, ਉਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੈਗੀ। ਤੇ ਮੰਜਪੁਰ ਸਾਹਿਬ, ਜਦੋਂ ਅਸੀਂ ਦੇਖਦੇ ਹਾਂ, ਜਦੋਂ ਪਹਿਲਾਂ ਦੇ ਕੇਸਿਸ ਤੇ ਜੇ ਨਿਗਾਹ ਮਾਰੀਏ ਪਿਛਲੇ ਕੁਝ ਸਾਲਾਂ ਦੇ, ਤਾਂ ਜਿਹੜੇ ਇੱਦਾਂ ਦੇ ਕੇਸ ਸਿੱਖ ਨੌਜਵਾਨਾਂ ਤੇ ਪਾਏ ਜਾਂਦੇ ਆ, ਉਹ ਛੋਟੇ ਹੋਣ ਵੱਡੇ ਹੋਣ, ਕਿਸੇ ਤੇ ਅਸਲਾ ਦਿਖਾਤਾ, ਕਿਸੇ ਤੇ ਕਈ ਵਾਰ ਥੋੜ੍ਹਾ ਬਹੁਤਾ ਡਰੱਗਸ ਦਾ ਵੀ ਹੁੰਦਾ ਦਿਖਾ ਦਿੱਤਾ, ਜਾਂ ਕੁਝ ਹੋਰ ਦਿਖਾ ਦਿੱਤਾ ਵੀ ਇਹ ਜਿਹੜੀਆਂ ਐਂਟੀ ਨੈਸ਼ਨਲ ਜਾਂ ਮਿਲੀਟੈਂਟ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਇਨਵੋਲਵਡ ਹੈਗਾ। ਉਹ ਬਹੁਤੇ ਕੇਸ ਅਦਾਲਤਾਂ ਦੇ ਵਿੱਚ ਜਾ ਕੇ ਕੁਝ ਸਮੇਂ ਬਾਅਦ ਉਹ ਟਿਕਦੇ ਨਹੀਂ ਹੈਗੇ, ਉਹ ਡਿੱਗ ਜਾਂਦੇ ਨੇ। ਤੇ ਉਹਦੇ ਪਰ ਜਿਹੜਾ ਇੱਕ ਹਵਾ ਹੈਗੀ ਹੈ, ਉਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਹੋਵੇ, ਸਿਆਸਤਦਾਨਾਂ ਦੇ ਵੱਲੋਂ ਹੋਵੇ ਜਾਂ ਮੀਡੀਆ ਦੇ ਵੱਲੋਂ ਹੋਵੇ, ਜਦੋਂ ਕੇਸ ਬਣਦੇ ਨੇ ਉਦੋਂ ਉਹਨਾਂ ਨੂੰ ਇੰਨਾ ਕੁ ਪ੍ਰਚਾਰਿਆ ਜਾਂਦਾ ਕਿ ਉਹ ਸਾਰੇ ਦੋਸ਼ੀ ਬਣਾ ਦਿੱਤੇ ਜਾਂਦੇ ਨੇ, ਤੇ ਜਦੋਂ ਉਹ ਬਰੀ ਹੁੰਦੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਖਬਰ ਜਿਹੜੀ ਹੈਗੀ ਹੈ ਉਹ ਵੀ ਕਿਸੇ ਕੋਨੇ ਦੇ ਵਿੱਚ ਲਾ ਕੇ ਉਹ ਖਤਮ ਹੋ ਜਾਂਦੀ ਹੈ। ਸੋ ਜਿਹੜਾ ਇੱਕ ਪਰਸਪੈਕਟਿਵ ਸਮਾਜ ਦਾ ਬਣ ਰਿਹਾ, ਉਹ ਸਿੱਖਾਂ ਦੇ, ਸਿੱਖ ਨੌਜਵਾਨਾਂ ਦੇ ਤੇ ਇਹਨਾਂ ਭਾਵਨਾਤਮਕ ਗੱਲਾਂ ਦੇ, ਇਹਨਾਂ ਸਾਰਿਆਂ ਦੇ ਖਿਲਾਫ ਹੀ ਬਣਦਾ ਜਾ ਰਿਹਾ। ਇਸ ਦੇ ਵਿੱਚ ਤੁਸੀਂ ਮੀਡੀਆ ਦਾ ਰੋਲ ਤੇ ਬਾਕੀ ਐਡਮਿਨਿਸਟ੍ਰੇਸ਼ਨ ਦੇ ਰੋਲ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੀਡੀਆ ਦਾ ਰੋਲ ਤਾਂ ਜਿਹੜਾ ਹੁੰਦਾ, ਮੀਡੀਆ ਨੇ ਤਾਂ ਉਹ ਪੇਸ਼ ਕਰਨਾ, ਜਿਹੜਾ ਮੇਨ ਮੀਡੀਆ ਹੈਗਾ, ਜੋ ਪੁਲਿਸ ਨੇ ਜੋ ਜਾਣਕਾਰੀ ਦਿੱਤੀ ਜਾਂ ਜੋ FIR ਦੇ ਵਿੱਚ ਉਹਨਾਂ ਨੇ ਲਿਖਿਆ ਵੀ ਹਾਂ ਇਸ ਤਰ੍ਹਾਂ ਨਾਕਾ ਲੱਗਾ ਸੀ, ਆਏ ਤੇ ਇਹਨਾਂ ਨੇ ਸਵਾਲ ਕੀਤਾ, ਇਹ ਹੋਇਆ। ਬਹੁਤੇ ਕੇਸਾਂ ਦੇ ਵਿੱਚ ਲਗਭਗ 100 ਤੋਂ ਵੱਧ ਬੰਦਿਆਂ ਕੇਸਾਂ ਨੂੰ ਮੈਂ ਜਾਣਦਾ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਈਆਂ ਗਈਆਂ ਤੇ ਮੀਡੀਆ ਨੇ ਬਹੁਤ ਵੱਡੇ ਪੱਧਰ ਤੇ ਲਾਈ। ਜਦੋਂ ਫਿਰ ਉਹ ਬੰਦੇ ਬਰੀ ਹੋਏ ਜਾਂ ਜ਼ਮਾਨਤ ਹੋਈ, ਉਹਦੀ ਕੋਈ ਵਿਚਲੇ ਪੇਜ ਤੇ ਵੀ ਖਬਰ ਨਹੀਂ ਲਾਉਂਦਾ, ਕਿਉਂਕਿ ਉਹਨਾਂ ਨੂੰ ਇਹ ਹੁੰਦੀ ਹੈ ਵੀ ਇਹ ਸਨਸਨੀ ਨਹੀਂ ਬਣਦੀ। ਉਹਨਾਂ ਨੇ ਸਨਸਨੀ ਬਣਾਉਣੀ ਹੁੰਦੀ ਹੈ ਤੇ ਸਿੱਖ ਨੌਜਵਾਨਾਂ ਨੂੰ ਐਜ ਏ ਜਿਹੜਾ ਨੈਸ਼ਨਲ ਮੀਡੀਆ ਦੇ ਵਿੱਚ ਰੱਖਣਾ ਹੁੰਦਾ ਵੀ ਇਹ ਅੱਤਵਾਦੀ ਹੈਗੇ, ਜਿਨ੍ਹਾਂ ਨੇ ਕੇਸਰੀ ਪਰਨੇ ਬੰਨੇ ਆ ਜਾਂ ਜਿਨ੍ਹਾਂ ਨੇ ਖੁੱਲੇ ਦਾੜੇ ਆ। ਸੋ ਇਹੋ ਜਿਹਾ ਅਕਸ ਵੀ ਜਿਹੜਾ ਉਭਾਰਨਾ ਹੁੰਦਾ। ਜਿਹੜਾ ਐਡਮਿਨਿਸਟ੍ਰੇਸ਼ਨ ਵੀ ਹੈਗਾ, ਪੁਲਿਸ ਵਾਲੇ ਵੀ ਹੈਗੇ ਆ, ਇਹਨਾਂ ਨੂੰ ਵੀ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਦਾ। ਜਿਵੇਂ ਮੈਂ ਕਿਹਾ ਵੀ ਥੱਲੇ ਵਾਲਿਆਂ ਨੂੰ ਤਾਂ ਕੋਈ ਪਤਾ ਹੀ ਨਹੀਂ ਹੁੰਦਾ ਵੀ ਕੀ ਕਰਨਾ। ਉਹਨਾਂ ਨੇ ਇੱਕ ਵਾਰ ਜੇਲ੍ਹ 'ਚ ਧੱਕ ਦੇਣਾ ਹੁੰਦਾ, ਕੇਸ ਪਾ ਕੇ, ਬੰਦਾ ਸਾਲ 2 ਸਾਲ ਉਹਦੇ ਖਿਲਾਫ ਹੋ ਗਏ, ਉਹਦੇ ਸੋਸ਼ਲ ਸਾਰੇ ਜਿਹੜੇ ਆ ਸੰਪਰਕ ਟੁੱਟ ਜਾਂਦੇ ਆ। ਕਈਆਂ ਦੇ ਤਾਂ ਪਰਿਵਾਰ ਵੀ, ਈਵਨ ਘਰ ਵਾਲੀਆਂ ਵੀ ਮੈਂ ਦੇਖੀਆਂ ਵੀ ਬੈਕ ਸਟੈਪ ਕਰ ਜਾਂਦੀਆਂ ਵੀ ਇਹ ਹੁਣ ਬੰਦਾ ਚਲ ਗਿਆ, ਜਾਂ ਉਹਦੇ ਸਹੁਰੇ ਪਰਿਵਾਰ ਵਾਲੇ ਉਹਨੂੰ ਇਸ ਤਰ੍ਹਾਂ ਦੀ ਕਈ, ਯਾਨੀ ਕਿ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਕ੍ਰੀਏਟ ਹੋ ਜਾਂਦੀਆਂ, ਉਹ ਆਰਥਿਕ ਤੌਰ ਤੇ ਟੁੱਟ ਜਾਂਦੇ ਆ। ਉਹਨਾਂ ਦੀ ਚਾਲਾਜੋਰੀ ਵੀ ਕਈ ਵਾਰ ਸਹੀ ਨਹੀਂ ਹੁੰਦੀ, ਲੰਮਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ। ਫਿਰ ਉਹ ਬਾਹਰ ਆ ਕੇ ਫਿਰ ਉਹਨਾਂ ਨੂੰ ਵੀ ਉਹ ਜ਼ਮਾਨਤ ਤੇ ਆ ਗਏ ਜਾਂ ਬਰੀ ਹੋ ਗਏ, ਉਹਨਾਂ ਨੂੰ ਫਿਰ ਥਾਣਿਆਂ ਦੇ ਵਿੱਚ 15 ਅਗਸਤ 26 ਜਨਵਰੀ ਜਾਂ ਜੇ ਕੋਈ ਹੋਰ ਕੇਸ ਹੋ ਜਾਂਦਾ ਉਹਨੂੰ ਤੰਗ ਕੀਤਾ ਜਾਂਦਾ। ਸੋ ਟੋਟਲ ਜੇ ਓਵਰਆਲ ਦੇਖੀਏ ਇਹਦਾ ਇਹੀ ਆ ਵੀ ਜਿਹੜਾ ਵੀ ਕੋਈ ਸੋਚ ਰੱਖਦਾ, ਜਿਹੜਾ ਕੋਈ ਹਮਦਰਦੀ ਰੱਖਦਾ, ਉਹਨੂੰ ਹਰੇਕ ਪੱਖ ਤੋਂ ਜਿਹੜਾ ਤੋੜਨਾ, ਉਹਦੇ ਵਿੱਚ ਮੀਡੀਆ ਪ੍ਰਸ਼ਾਸਨ ਪੂਰਾ ਜਿਹੜਾ ਸਾਥ ਨਿਭਾਉਂਦਾ ਹੈਗਾ ਉਹਨਾਂ ਇਸ ਗੱਲ ਲਈ ਵੀ ਯਾਨੀ ਕਿ ਇਹ ਵੀ ਕਹਿੰਦੇ ਨਾ ਪੋਲੀਟਿਕਸ ਜਿਹੜੀ ਹੈਗੀ ਆ ਉਹ ਤੁਸੀਂ ਇੰਟਰਸਟ ਰੱਖਦੇ ਨਹੀਂ ਰੱਖਦੇ, ਉਹ ਇੱਕ ਸੰਦ ਆ ਰਾਜ ਦਾ, ਜਿਹਦੇ ਤਹਿਤ ਸਾਡੇ ਮਾਈਂਡ ਨੂੰ ਕੰਟਰੋਲ ਕਰਨ ਦਾ ਜਿਹੜਾ ਯਤਨ ਕੀਤਾ ਜਾਂਦਾ। ਸੋ ਉਹਨੂੰ ਕਈ ਨੌਜਵਾਨ ਇਹੋ ਜਿਹੇ ਵੀ ਦੇਖੇ ਜਿਹੜੇ ਜੇਲ੍ਹ ਦੇ ਵਿੱਚ ਤਾਂ ਸਾਬਤ ਸੂਤ ਰਹੇ ਇਹਨਾਂ ਕੇਸਾਂ ਦੇ ਵਿੱਚ, ਬਾਹਰ ਆ ਕੇ ਉਹਨਾਂ ਨੇ ਵਾਲ ਕਟਾ ਤੇ ਉਹ ਇੰਨੇ ਨਿਰਾਸ਼ ਹੋਏ ਕਿ ਸਾਡੇ ਨਾਲ ਇੱਦਾਂ ਹੋ ਰਿਹਾ ਜਾਂ ਸਾਡੇ ਨਾਲ ਹੋਰ ਅੱਗੇ ਵਿਤਕਰਾ ਹੋਊਗਾ। ਸੋ ਇਹ ਬੜੀਆਂ ਤਰ੍ਹਾਂ ਦੀਆਂ ਜਿਹੜੀਆਂ ਸਾਈਕੋ ਪ੍ਰੋਬਲਮ ਵੀ ਜਿਹੜੀਆਂ ਆਉਂਦੀਆਂ ਤੇ ਆਰਥਿਕ ਤੌਰ ਤੇ ਟੁੱਟਦੇ ਆ। ਇੱਕ ਸਮਾਜ ਦੇ ਵਿੱਚ ਜਿਹੜਾ ਉਹਨਾਂ ਦਾ ਕਈ ਵਾਰੀ ਪੰਥਕ ਤੌਰ ਤੇ ਆਪ ਜੁੜਿਆ ਹੁੰਦਾ, ਦਾ ਪਰਿਵਾਰ ਤੇ ਫੈਮਿਲੀ ਦੇ ਉਸ ਤਰ੍ਹਾਂ ਦੇ ਵਿਚਾਰ ਨਹੀਂ ਹੁੰਦੇ, ਉਹਨਾਂ ਤੋਂ ਅਲੱਗ ਥਲੱਗ ਹੋ ਕੇ ਰਹਿ ਜਾਂਦਾ ਬੰਦਾ। ਸੋ ਇਹ ਬੜੇ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਨੇ, ਤੇ ਸਰਕਾਰ ਦਾ ਕੋਈ ਵੀ ਪੱਖ ਆ, ਭਾਵੇਂ ਮੀਡੀਆ ਆ ਭਾਵੇਂ ਪ੍ਰਸ਼ਾਸਨ ਆ, ਉਹ ਇਸ ਗੱਲ ਲਈ ਬੰਦਾ ਮਾਨਸਿਕ ਤੌਰ ਦੇ ਉੱਤੇ ਟੁੱਟ ਜਾਵੇ, ਇਸ ਗੱਲ ਲਈ ਬਹੁਤ ਜਿਹੜੇ ਯਤਨ ਕੀਤੇ। ਜਿਹੜਾ ਸਰੀਰਕ ਤੌਰ ਤੇ ਤਾਂ ਜਿਹੜਾ ਪੁਲਿਸ ਰਿਮਾਂਡ ਦਵਾਨ ਜੇ ਕੋਈ ਕਰੰਟ ਵਗੈਰਾ ਲਾਇਆ ਉਹ ਤਾਂ ਨਿਕਲ ਜਾਂਦਾ, ਪਰ ਜਿਹੜਾ ਮਾਨਸਿਕ ਉਹਦਾ ਸ਼ੋਸ਼ਣ ਆ ਉਹ ਜਿਹੜਾ ਉਹਦਾ ਲਗਾਤਾਰ ਜਿਹੜਾ ਜਾਰੀ ਰਹਿੰਦਾ। ਤੇ ਉਹ ਅਸੀਂ ਇਹ ਸਮਝਦੇ ਵੀ ਉਹਦਾ ਬਾਣੀ ਦੇ ਨਾਲ ਹੀ ਜੇ ਬੰਦਾ ਜੁੜਿਆ ਰਹੂਗਾ ਤੇ ਉਹਦੇ ਤੋਂ ਬਚ ਸਕਦਾ ਨਹੀਂ। ਕਿ ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਬੰਦੇ ਦੇ ਸ਼ਖਸੀਅਤ ਦੇ ਵਿੱਚ ਜਿਹੜੀਆਂ ਉਨਤਾਈਆਂ ਆਉਂਦੀਆਂ। ਕਈ ਤਾਂ ਫਿਰ ਜੇਲ੍ਹ ਜਾਣ ਤੋਂ ਬਾਅਦ ਬਿਲਕੁਲ ਹੀ ਉਲਟ ਵੀ ਹੁੰਦੇ ਦੇਖੇ ਆ ਵੀ ਜੇ ਮਹੀਨਾ 2 ਮਹੀਨੇ 6 ਮਹੀਨੇ ਜੇਲ੍ਹ ਲੱਗ ਗਏ ਉਹ ਮੁੜ ਕੇ ਤੇ ਉਲਟ ਹੋ ਜਾਂਦੇ ਆ। ਪੁਲਿਸ ਨਾਲ ਰਲ ਕੇ ਚੱਲਣ ਵਾਲੀ ਵੀ ਗੱਲ ਜਿਹੜੀ ਹੋ ਜਾਂਦੀ ਹੈ। ਜਿਵੇਂ ਅੱਜ ਵੀ DGP ਦਾ ਬਿਆਨ ਹੈਗਾ ਵੀ ਜਿਹੜੇ ਗੈਂਗ ਵਾਲੇ ਹੈਗੇ ਬੰਦੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾਵੇ
ਉਹਦੇ ਕਹਿਣ ਦਾ ਭਾਵ ਵੀ ਉਹ ਸਾਰੇ ਉਹਨਾਂ ਤੋਂ ਅਲੱਗ ਹੋਣ ਆਪਣੇ ਜਿਹੜੇ ਹੈਗੇ ਆ। ਸੋ ਇਹੋ ਜਿਹੀ ਪਾਲਿਸੀ ਵੀ ਜਿਹੜੀ ਆ ਸਟੇਟ ਦੀ ਨਾਲ ਚੱਲਦੀ ਆ ਜੀ। ਇਹ ਚੱਲਦਾ ਰਹਿੰਦਾ। ਮੀਡੀਆ ਜਿਹੜਾ ਪੂਰਾ ਨਿਭਾਉਂਦਾ ਆਪਣਾ। ਜੇ ਸੋਸ਼ਲ ਮੀਡੀਆ ਦੇ ਵਿੱਚ ਵੀ ਭਾਵੇਂ ਇਹਦੇ 'ਚ ਸਹੀ ਜਾਣਕਾਰੀ ਉਸ ਤਰ੍ਹਾਂ ਨਹੀਂ ਮਿਲਦੀ, ਪਰ ਕਾਫੀ ਕੁਝ ਖੰਗਾਲ ਕੇ ਇਹਦੇ ਵਿੱਚੋਂ ਚੰਗਾ ਕੱਢਿਆ ਜਾ ਸਕਦਾ ਹੈਗਾ, ਸਹੀ ਜਾਣਕਾਰੀ ਵੀ ਦਿੱਤੀ ਜਾ ਸਕਦੀ ਹੈ। ਜੀ ਬਿਲਕੁਲ। ਮੰਚਪੁਰ ਸਾਹਿਬ ਮਿਲੀ ਭੁਗਤ ਦੇ ਨਾਲ ਹੀ ਸਾਰਾ ਚੱਲਦਾ। ਜੀ ਮੰਚਪੁਰ ਸਾਹਿਬ, ਜੇ ਜਾਂਦੇ ਅਸੀਂ ਇੱਕ ਹੋਰ ਇਸ਼ੂ ਦੇ ਵੱਲ, ਸਤਲੁਜ ਯਮੁਨਾ ਲਿੰਕ ਕਨਾਲ ਦੇ ਇਸ਼ੂ ਵੱਲ ਚਾਨਣਾ ਮਾਰਨਾ ਹੋਵੇ ਜਾਂ ਉਸ ਬਾਰੇ ਗੱਲਬਾਤ ਕਰਨੀ ਹੋਵੇ, ਤਾਂ ਜਿਸ ਹਿਸਾਬ ਦੇ ਨਾਲ ਪਿਛਲਾ ਸਾਰਾ ਵਰਤਾਰਾ ਹੈਗਾ, ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖਦੇ ਹਾਂ, ਕਈ ਦਹਾਕਿਆਂ ਤੋਂ ਜੋ ਇਹ ਇਸ਼ੂ ਚੱਲਦਾ ਆ ਰਿਹਾ, ਤੇ ਅੰਤ ਦੇ ਵਿੱਚ ਸੁਪਰੀਮ ਕੋਰਟ ਨੇ ਹੁਣ ਦੂਰੀ ਵਾਰ ਇਹ ਕਿਹਾ ਕਿ ਤੁਸੀਂ ਨਹਿਰ ਬਣਾਓ, ਪਾਣੀ ਹੋਵੇ ਜਾਂ ਨਾ ਹੋਵੇ। ਉਹ ਜਿਹੜੀ ਪਾਣੀ ਦੀ ਗੱਲ ਹੈ ਉਹ ਅਸੀਂ ਬਾਅਦ ਦੇ ਵਿੱਚ ਦੇਖਾਂਗੇ। ਤੇ ਜਦੋਂ ਅਸੀਂ ਸਿਆਸਤ ਦੇ ਵੱਲ ਨਿਗਾਹ ਮਾਰਦੇ ਹਾਂ, ਹਰਿਆਣਾ ਇੱਕ ਪਾਸੇ ਇਕਜੁੱਟ ਹੈਗਾ, ਉਹਨਾਂ ਦੀ ਜਿਹੜੀ ਸੈਂਟਰ ਸਰਕਾਰ ਹੈਗੀ ਉਹ ਵੀ ਹਰਿਆਣੇ ਦਾ ਪੱਖ ਪੂਰ ਰਹੀ ਹੈ, ਤੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਕੈਪਟਨ ਅਮਰਿੰਦਰ ਸਿੰਘ ਸਵਾਗਤ ਕਰ ਰਹੇ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਪੰਜਾਬ ਦਾ ਜਿਹੜਾ ਪਾਣੀ ਹੈ, ਪੰਜਾਬੀ ਆਪਣਾ ਪਾਣੀ ਬਚਾ ਸਕਣਗੇ? ਦੇਖੋ, ਇਹਦੇ 'ਚ ਜਿਹੜੀ ਗੱਲ ਹੈਗੀ ਆ, ਸੁਪਰੀਮ ਕੋਰਟ ਦੇ ਵਿੱਚ ਨਾ ਪਹਿਲਾਂ ਕੈਪਟਨ ਸਰਕਾਰ ਨੇ, ਨਾ ਬਾਅਦ ਦੀ ਬਾਦਲ ਸਰਕਾਰ ਨੇ, ਨਾ ਹੁਣ ਦੀ ਕੈਪਟਨ ਸਰਕਾਰ ਨੇ, ਇਹਨਾਂ ਨੇ ਜਿਸ ਤਰ੍ਹਾਂ ਕੇਸ ਪੇਸ਼ ਕਰਨਾ ਚਾਹੀਦਾ ਉਹ ਨਹੀਂ ਕੀਤਾ। ਇਸ ਕਰਕੇ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਨਹੀਂ ਦਿੱਤਾ ਉਹਦੇ ਉੱਤੇ, ਉਹ ਸਿੱਧੇ ਰੂਪ 'ਚ ਦੇਖਿਆ ਲੱਗਦਾ ਵੀ ਬਚਕਾਨਾ ਇੱਕ ਗੱਲ ਹੈਗੀ ਸੁਪਰੀਮ ਕੋਰਟ ਦੀ, ਤੁਸੀਂ ਨਹਿਰ ਬਣਾਓ, ਪਾਣੀ ਬਾਅਦ 'ਚ ਦੇਖਾਂਗੇ। ਜਿਹੜੀ ਚੀਜ਼ ਉਹਦੇ ਵਿੱਚੋਂ ਦੀ ਲਗਾਉਣੀ ਆ ਉਹਦੇ ਬਾਰੇ ਫੈਸਲਾ ਕੋਈ ਨਹੀਂ, ਪਾਣੀ ਹੈ ਵੀ ਕਿ ਨਹੀਂ। ਉਹ ਕਹਿੰਦੇ ਨਹਿਰ ਬਣਾਓ, ਸਾਨੂੰ ਨਹੀਂ ਪਤਾ। ਜਾਂ ਉਹਨਾਂ ਨੇ ਜਦੋਂ ਇਹ ਕਿਹਾ ਵੀ ਸੈਂਟਰ ਗੌਰਮੈਂਟ ਇਹਦੇ ਵਿੱਚ ਕੋਈ ਤਾਲਮੇਲ ਕਰਕੇ ਸਟੇਟਾਂ ਦੇ ਨਾਲ ਕੋਈ ਸਲਾਹ ਮਸ਼ਵਰਾ ਹੋਵੇ, ਇਹਦਾ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਨਾ ਇਹ ਦਰਸਾਉਂਦਾ ਹੈਗਾ ਵੀ ਕੈਪਟਨ ਦੀ ਕੋਈ ਨਾ ਕੋਈ ਮੋਦੀ ਦੇ ਨਾਲ ਜਿਹੜੀ ਆ ਉਹ ਕਿਸੇ ਨੇੜਤਾ ਜਾਂ ਉਹ ਵੀ ਜਿਹੜੀ ਬਣੀ ਹੈਗੀ ਆ, ਉਹਦੇ ਤਹਿਤ ਹੀ ਉਹਨੂੰ ਕੋਈ ਹੋਵੇ ਵੀ ਇਸ ਮਸਲੇ ਨੂੰ ਲਮਕਾ ਲਿਆ ਜਾਵੇ। ਦੇਖੋ, ਇਹ ਗੱਲ ਸਪਸ਼ਟ ਆ ਵੀ ਨਾ ਤਾਂ ਨਹਿਰ ਬਣੀ ਆ ਤੇ ਨਾ ਪਾਣੀ ਆ, ਨਾ ਕੋਈ ਇਹਨੂੰ ਬਣਾਉਣਾ ਚਾਹੁੰਦਾ, ਨਾ ਕੋਈ ਆਪਣੇ ਸਿਰ ਜ਼ਿੰਮੇਵਾਰੀ ਲੈਣਾ ਚਾਹੁੰਦਾ। ਤੇ ਇਹਦੇ ਉੱਤੇ ਰਾਜਨੀਤੀ ਖੇਡੀ ਜਾਣੀ ਆ ਵੀ ਨਹਿਰ ਰੋਕਤੀ। ਹੁਣ ਜਿਹੜਾ ਕੈਪਟਨ ਵੱਲੋਂ ਜਿਹੜਾ ਪਿਛਲੇ ਸਮੇਂ ਦੌਰਾਨ ਚੱਲ ਰਿਹਾ ਉਹੀ ਆ ਵੀ ਇੱਕ ਟ੍ਰਿਬਿਊਨਲ ਨਵਾਂ ਬਣਾਇਆ ਜਾਵੇ ਜਿਹੜਾ ਇਹ ਅੰਕੇ ਕਿ ਪਾਣੀ ਕਿੰਨਾ ਆ, ਪਹਿਲੇ ਸਮੇਂ 'ਚ ਕਿੰਨਾ ਸੀ। ਪੰਜਾਬ ਦੇ ਡਾਰਕ ਜ਼ੋਨ 75% ਬਲਾਕ ਜਿਹੜੇ ਡਾਰਕ ਜ਼ੋਨ ਲਾਉਣ ਤੇ ਗਏ, ਸਾਡਾ ਪਾਣੀ ਥੱਲੇ ਚਲ ਗਿਆ। ਇਹਦੇ ਵਾਸਤੇ ਇਹਨੂੰ ਲਮਕਾਇਆ ਜਾਣਾ ਜਿਹੜਾ ਉਹ ਦਿਸਦਾ ਹੈਗਾ। ਸਿਰਫ ਇਹਦੇ ਉੱਤੇ ਖੇਡ ਖੇਡਣੀ ਚਾਹੁੰਦੇ ਆ ਸਿਆਸੀ ਲੋਕ। ਸੁਪਰੀਮ ਕੋਰਟ ਵੀ ਉਹਦਾ ਹਿੱਸਾ ਬਣ ਕੇ ਉਹਨਾਂ ਦੇ ਪਾਲੇ 'ਚ ਸਿੱਟ ਰਹੀ ਹੈ, ਜਦਕਿ ਸੁਪਰੀਮ ਕੋਰਟ ਦਾ ਜਿਹੜਾ ਹੈਗਾ ਉਹ ਹੁਣ ਕਹਿ ਰਹੇ ਵੀ ਸਾਡੇ ਕੋਲ ਨਹਿਰ ਦਾ ਮਸਲਾ, ਅਸੀਂ ਤਾਂ ਨਹਿਰ ਬਣਦੀ ਦੇਖਣੀ ਆ। ਪਰ ਉਹ ਆਪਣੇ ਹਿਸਾਬ ਨਾਲ ਇੱਕ ਟੈਕਨੀਕਲ ਪੁਆਇੰਟ ਤੋਂ ਠੀਕ ਵੀ ਆ ਵੀ ਉਹਨਾਂ ਕੋਲ ਤਾਂ ਨਹਿਰ ਦਾ ਮਸਲਾ ਹੈ ਵੀ ਨਹਿਰ ਬਣਨੀ ਕਿ ਨਹੀਂ ਬਣਨੀ, ਜਿਹੜਾ ਚਾਹੀਦੀ ਕਿ ਨਹੀਂ ਬਣਨੀ, ਤਾਂ ਉਹਦੇ ਉੱਤੇ ਆਪਣਾ ਜਿਹੜਾ ਉਹ ਫੈਸਲਾ ਦੇਣਾ। ਉਹ ਵੀ ਉਹਨੇ ਰਾਸ਼ਟਰਪਤੀ ਨੂੰ ਉਹਨੂੰ ਐਡਵਾਈਜ਼ ਕਰਨਾ ਹੈਗਾ ਕਿ ਰਾਸ਼ਟਰਪਤੀ ਕੀ ਉਹਦੇ ਤੇ ਕਰਦਾ ਹੈਗਾ। ਉਹ ਇੱਕ ਲੰਬੀ ਜਿਹੜਾ ਪ੍ਰੋਸੈਸ ਆ ਗਿਆ, ਕਿਉਂਕਿ 2004 ਦਾ ਮਸਲਾ ਸ਼ੁਰੂ ਹੋਇਆ, ਅੱਜ 17 ਆ ਗਿਆ, 13 ਸਾਲ ਤਾਂ ਇਸ ਗੱਲ ਨੂੰ ਹੀ ਲੱਗ ਗਏ। ਤੇ ਉਹਨੇ ਅਜੇ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਨੂੰ ਦੇਣਾ, ਰਾਸ਼ਟਰਪਤੀ ਨੂੰ ਯੂਨੀਅਨ ਉਹ ਮਿਨਿਸਟਰੀ ਨੂੰ ਦੇਣਾ। ਤੇ ਜਿਹੜੀ ਵੱਡੀ ਗੱਲ ਹੈਗੀ ਆ ਉਹਦੇ 'ਚ ਵੀ ਪਾਣੀ ਜਿਹੜਾ ਹੈਗਾ ਉਹ ਆਲਰੇਡੀ ਦੂਜੀਆਂ ਨਹਿਰਾਂ ਦੇ ਰਾਹੀਂ ਉਹਨਾਂ ਦੇ ਜਿਹੜੇ ਕੰਢੇ ਆ ਉੱਤੇ ਚੱਕ ਕੇ ਜਿੰਨਾ ਪਾਣੀ SYL ਰਾਹੀਂ ਜਾਣਾ ਸੀ, ਦੂਜੀਆਂ ਦੇ ਨਹਿਰਾਂ ਦੇ ਰਾਹੀਂ ਵੀ ਜਿਹੜਾ ਦਿੱਤਾ ਜਾ ਰਿਹਾ ਹੈਗਾ ਉਹ ਵੱਧ ਗਿਆ। ਉਹ ਬਾਦਲ ਪਿਛਲੇ 10 ਸਾਲਾਂ ਦੇ ਬਾਦਲ ਦੀ ਸਰਕਾਰ ਦੇ ਟਾਈਮ ਹੀ ਉਹ ਵੱਧ ਕੇ ਤੇ ਉਹ ਜਾ ਰਿਹਾ ਪਾਣੀ ਜਿਹੜਾ ਉਹਨਾਂ ਨੂੰ SYL ਦੇ ਰਾਹੀਂ ਜਾਣਾ, ਤੋਂ ਕਾਫੀ ਹਿੱਸਾ ਜਿਹੜਾ ਉਹਨਾਂ ਨੇ ਆਲਰੇਡੀ ਵਧਾ ਦਿੱਤਾ ਹੈਗਾ। ਸੋ ਇਹਦੇ ਉੱਤੇ ਖੇਡ ਖੇਡਣੀ ਆ। ਵੱਡਾ ਇਹੀ ਲੱਗਦਾ ਵੀ ਸੁਪਰੀਮ ਕੋਰਟ ਨੇ ਕੋਈ ਫਾਈਨਲ ਡਿਸੀਜਨ ਨਹੀਂ ਦੇਣਾ। ਸਤੰਬਰ ਦੀ ਵੀ ਤਰੀਕ ਹੈਗੀ, ਉਸ ਤੋਂ ਪਹਿਲਾਂ ਇਹਨਾਂ ਨੇ ਕੋਈ ਟ੍ਰਿਬਿਊਨਲ ਜਿਹੜਾ ਬਣਾ ਦੇਣਾ ਹੈਗਾ। ਪਰ ਦੂਜੇ ਪਾਸੇ ਜੇ ਟ੍ਰਿਬਿਊਨਲ ਦੀ ਗੱਲ ਦੇਖੀਏ ਤੇ ਜਿਵੇਂ ਨਰਮਦਾ ਨਦੀ ਦੀ ਵਾਰੀ ਗੱਲ ਸੀਗੀ, ਨਰਮਦਾ ਜਿਹੜਾ ਬਣਿਆ ਸੀਗਾ ਉਹਦਾ ਮਸਲਾ ਪਿਆ ਸੀ, ਤੇ ਉਹਦੇ 'ਚ ਇਹੀ ਜਿਹੜਾ ਹੈਗਾ ਹੁਣ ਸ਼ਡਿਊਲ ਜਿਹੜਾ ਇੰਡੀਅਨ ਕੌਂਸਟੀਟਿਊਸ਼ਨ ਉਹਦੇ ਮੁਤਾਬਕ ਇਹੀ ਕਹੀ ਵੀ ਪਾਣੀਆਂ ਦਾ ਮਸਲਾ ਜਿਹੜਾ ਰਾਜਾਂ ਨਾਲ ਸੰਬੰਧਿਤ ਆ। ਤੇ ਨਰਮਦਾ ਦੇ ਪਾਣੀਆਂ ਦੇ ਜਿਹੜੇ ਟ੍ਰਿਬਿਊਨਲ ਜਿਹੜਾ ਬਣਿਆ ਸੀਗਾ ਉਹਦੇ 'ਚ ਇਹੀ ਕਿਹਾ ਸੀਗਾ ਜਿਹੜੇ ਰਾਜ 'ਚੋਂ ਦਰਿਆ ਨਹੀਂ ਲੰਘਦਾ ਉਹਨੂੰ ਪਾਣੀਆਂ ਦਾ ਹੱਕਦਾਰ ਨਹੀਂ ਸਮਝਿਆ ਜਾ ਸਕਦਾ। ਤੇ ਦੂਜਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਜਿਹੜੀ ਸੈਂਟਰ ਗੌਰਮੈਂਟ ਹੈਗੀ ਆ ਇਹ ਉਹਨੂੰ ਧਿਰ ਬਣਾ ਨਹੀਂ ਸਕਦਾ। ਹੁਣ ਕੈਪਟਨ ਉਹਦੇ ਨਾਲ ਬਹਿ ਕੇ ਮੋਦੀ ਨਾਲ ਖੱਟਰ ਨਾਲ ਬਹਿ ਕੇ ਆਲਰੇਡੀ ਉਹਨੂੰ ਧਿਰ ਮੰਨ ਰਿਹਾ ਹੈਗਾ। ਜਾਂ 2004 'ਚ ਵੀ ਇਹਨੇ ਜਿਹੜਾ ਕੈਪਟਨ ਨੇ ਸਮਝੌਤਿਆਂ ਦਾ ਖਾਤਮਾ ਐਕਟ ਪਾਸ ਕੀਤਾ ਸੀਗਾ,
ਉਹਦੇ ਵਿੱਚ ਵੀ ਧਾਰਾ 5 ਦੀ ਜਿਹੜੀ ਗੱਲ ਸੀਗੀ ਵੀ ਜਿਹੜਾ ਅੱਗੇ ਜਾਂਦਾ ਉਹ ਜਾਂਦਾ ਰਹੂਗਾ ਪਾਣੀ, ਵੀ ਨਵਾਂ ਪਾਣੀ ਸਾਡੇ ਕੋਲ ਹੈ ਨਹੀਂ ਜੀ। ਸੋ ਉਹ ਵੀ ਇੱਕ ਤਕਨੀਕੀ ਤੌਰ ਦੇ ਉੱਤੇ ਦਿੱਲੀ ਪੰਜਾਬ ਦੀ ਜਿਹੜੀ ਰਲ ਕੇ ਖੇਡਣ ਵਾਲੀ ਇਹ ਖੇਡ ਹੈਗੀ, ਜਿਹੜਾ ਮੈਚ ਫਿਕਸਿੰਗ ਹੈਗੀ ਆ, ਉਹ ਸਪਸ਼ਟ ਜਿਹੜੀ ਨਜ਼ਰ ਆਉਂਦੀ ਹੈਗੀ ਆ। ਪੰਜਾਬ ਦੇ ਹਿੱਤਾਂ ਨੂੰ ਦੀ ਖੇਡ ਖੇਡੀ ਜਾ ਰਹੀ ਹੈ, ਉਹਨਾਂ ਨੂੰ ਅਣਗੌਲਿਆਂ ਵੀ ਨਾਲ ਕਰਕੇ ਪਾਣੀ ਆਲਰੇਡੀ ਦਿੱਤਾ ਜਾ ਰਿਹਾ। ਲੰਬਾ ਪ੍ਰੋਸੈਸ ਆ, ਡੀ ਨੋਟੀਫਾਈਡ ਹੋ ਗਈ, ਜ਼ਮੀਨ ਨੂੰ ਦੁਆਰੇ ਲੈਣੀ, ਨਹਿਰ ਬਣਾਉਣੀ, ਇੰਨਾ ਸੌਖਾ ਜਿਹੜਾ ਨਹੀਂ ਹੈਗਾ। ਸਿਰਫ ਇਹਨੂੰ ਲਮਕਾਇਆ ਜਾਣਾ। ਕੋਈ ਕਹਿੰਦਾ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਨਹਿਰ ਬਣੂਗੀ, ਜਿਨ੍ਹਾਂ ਨੇ ਰੋਕਣੀ ਸੀ ਨਹਿਰ ਉਹਨਾਂ ਨੇ ਬੜੇ ਸਾਲ ਪਹਿਲਾਂ ਰੋਕਤੀ ਸੀ, ਜੇ ਲੋੜ ਪਈ ਉਹ ਗਾਂ ਫੇਰ ਰੋਕ ਲੈਣਗੇ ਜੇ ਬਣੂਗੀ। ਇਹਨਾਂ ਨੇ ਤਾਂ ਗੇਮ ਹੀ ਖੇਡਣੀ ਜੀ। ਮਨਪੁਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ ਤੇ ਤੁਹਾਡੇ ਕੋਲੋਂ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਮਨਪੁਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਡਿਸਕਸ਼ਨ ਸੀਗੀ ਖਾਸ ਤੌਰ 'ਤੇ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਨ ਦੀ, ਕੇਸਾਂ ਦੇ ਵਿੱਚ ਉਲਝਾ ਕੇ ਉਹਨਾਂ ਨੂੰ ਟਾਰਗੇਟ ਜਿਹੜਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਵੀ ਕਿਤੇ ਨਾ ਕਿਤੇ, ਉਸ ਦੇ ਉੱਪਰ ਜਿਹੜੀ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਮੈਂ ਬੇਨਤੀ ਵੀ ਕਰਦਾ ਵੀ ਜਿਹੜਾ ਇਹ ਪਰਸਪੈਕਟਿਵ ਹੈਗਾ ਜੋ ਉੱਥੋਂ ਦਾ ਮੀਡੀਆ ਦੱਸਦਾ, ਦੂਜੇ ਪੱਖ ਦੀ ਗੱਲ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਸਿੱਖ ਪਰਸਪੈਕਟਿਵ ਤੋਂ, ਤੇ ਇਹ ਆਵਾਜ਼ ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਮਾਈਕ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ TV84 ਦੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਟ ਕਰਨ ਦੇ ਲਈ ਸਾਡੀ ਐਡਰੈਸ ਤੇ ਸਾਨੂੰ ਤੁਸੀਂ TV84 ਦੇ ਨਾਮ ਦਾ ਚੈੱਕ ਬਣਾ ਕੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਵਿਊਅਰਸ, ਇਸੇ ਦੇ ਨਾਲ ਜਿਹੜਾ ਅੱਜ ਦਾ ਸ਼ੋਅ ਹੈਗਾ ਉਹਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।